जी। अगली जिहड़ी खबर है कौमांतरी खबर है ते रूस यूक्रेन जंग की गल करांगे। रूस ने यूक्रेन के काला सागर बंदरगाह शहर ओडेसा ते मुड़ हमला किया, जिहदे च एक जना मारिया गया ते 22 होर ਜ਼ਖਮੀ दसे गए ने। हमले दे नाल रणनीतिक पक्षों अहम बंदरगाह नूं भारी नुकसान पहुंचा है। उत्थों के गवर्नर ने ओले कीपर उन्होंने कहा कि ਜ਼ਖਮੀਆਂ ਦੇ ਵਿੱਚ 4 ਬੱਚੇ ਵੀ ਜਿਹੜੇ ਆ ਉਹ ਸ਼ਾਮਲ ਨੇ। हमले ਦੇ ਵਿੱਚ ਇੱਕ ਇਤਿਹਾਸਕ ਚਰਚ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਮਾਸਕੋ ਨੇ ਅਨਾਜ ਸਮਝੌਤਾ ਰੱਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਉੜੀਸਾ ਤੇ ਲਗਾਤਾਰ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਇਸੇ ਬੰਦਰਗਾਹ ਦੇ ਰਾਹੀਂ ਅਨਾਜ ਹੋਰਨਾਂ ਮੁਲਕਾਂ ਨੂੰ ਭੇਜਿਆ ਜਾ ਰਿਹਾ ਸੀ। ਕੀਪਰ ਨੇ ਕਿਹਾ ਕਿ ਰੂਸੀ ਹਮਲੇ ਦੇ ਵਿੱਚ 6 ਰਿਹਾਇਸ਼ੀ ਇਮਾਰਤਾਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਨੇ। ਉੜੀਸਾ ਦੇ ਬਾਹਰਵਾਰ ਇਲਾਕਿਆਂ ਦੇ ਵਿੱਚ ਕੁਝ ਲੋਕ ਆਪਣੇ ਅਪਾਰਟਮੈਂਟਾਂ ਦੇ ਵਿੱਚ ਫਸੇ ਹੋਏ ਨੇ, ਕਿਉਂਕਿ ਸੜਕਾਂ ਤੇ ਮਲਬਾ ਖਿੰਡ ਗਿਆ ਸੀ ਅਤੇ ਸੜਕਾਂ ਬੰਦ ਹੋ ਗਈਆਂ ਨੇ। ਰੂਸੀ ਰੱਖਿਆ ਮਹਿਕਮੇ ਨੇ ਕਿਹਾ ਕਿ ਉੜੀਸਾ ਦੇ ਵਿੱਚ ਉਹਨਾਂ ਦੇ ਮੁਲਕ ਦੇ ਖਿਲਾਫ ਦਹਿਸ਼ਤੀ ਕਾਰਵਾਈਆਂ ਦੀ ਸਕੀਮਾਂ ਜਿਹੜੀਆਂ ਨੇ ਉਹ ਘੜੀਆਂ ਜਾ ਰਹੀਆਂ ਸੀਗੀਆਂ, ਜਿਸ ਕਰਕੇ ਫੌਜ ਨੇ ਉੱਥੇ ਹਮਲੇ ਕੀਤੇ। ਉਹਨਾਂ ਦਾਅਵਾ ਕੀਤਾ ਕਿ ਉੱਥੇ ਵਿਦੇਸ਼ੀ ਮਰਜੀਵੜੇ ਸਨ, ਜਿਨ੍ਹਾਂ ਦੇ ਕਰਕੇ ਸਮੁੰਦਰ ਤੇ ਆਕਾਸ਼ ਦੇ ਰਾਹੀਂ ਹਮਲੇ ਕੀਤੇ ਗਏ। ਇਸ ਤੋਂ ਪਹਿਲਾਂ ਜਿਹੜਾ ਯੂਕਰੇਨ ਦਾ ਖੇਤੀਬਾੜੀ ਮਹਿਕਮਾ ਹੈ, ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਰੂਸੀ ਹਮਲਿਆਂ ਦੇ ਵਿੱਚ ਉੜੀਸਾ ਅਤੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਚੋਰਨੋ ਮੋਰਸਕ ਦੇ ਵਿੱਚ 60,000 ਟਨ ਜਿਹੜਾ ਅਨਾਜ ਹੈ ਉਹ ਬਰਬਾਦ ਹੋ ਗਿਆ। ਜੀ ਜੀ ਬਿਲਕੁਲ ਇਸੇ ਤਰ੍ਹਾਂ ਯੂਕਰੇਨ ਦੀ ਜੇ ਹੋਰ ਗੱਲ ਕਰਦੇ ਜਾਈਏ ਤੇ ਡਰੋਨਸ ਨੇ ਇੱਕ ਮਾਸਕੋ ਦੀ ਜੋ ਸਕਾਈ ਸਕ੍ਰੈਪਰ ਆ ਹਾਈ ਰਾਈਜ਼ ਬਿਲਡਿੰਗ ਆ ਉੱਥੇ ਅਟੈਕ ਕੀਤਾ ਆ ਤੇ 17ਵੀਂ ਤੇ 18ਵੀਂ ਫਲੋਰ ਤੋਂ ਸ਼ੀਸ਼ੇ ਟੁੱਟੇ ਆ ਤੇ ਉਹ ਸੜਕਾਂ ਤੇ ਵੀ ਡਿੱਗੇ ਆ ਤੇ ਇੱਕ ਡਰੋਨ ਵੀ ਲੱਭਿਆ ਗਿਆ ਆ ਕੋਮਸੋਮੋਲੋਸਕੀ ਪ੍ਰੋਸਪੈਕਟ ਕਰਕੇ ਜੋ ਏਰੀਆ ਆ ਸੈਂਟਰਲ ਮਾਸਕੋ ਦੇ ਵਿੱਚ ਉੱਥੇ ਨੁਕਸਾਨ ਹੋਇਆ। ਉੱਥੇ ਦੇ ਮੇਅਰ ਸਰਜੇ ਸੋਵੀਆਨੀਅਨ ਉਹਨਾਂ ਨੇ ਕਿਹਾ ਵੀ 2 ਨਾਨ ਰੈਜ਼ੀਡੈਂਸ਼ੀਅਲ ਬਿਲਡਿੰਗਸ ਵੀ ਸਟਕ ਹੋਈਆਂ ਹੈਗੀਆਂ, ਉਹਨਾਂ ਦਾ ਵੀ ਜੋ ਨੁਕਸਾਨ ਕੀਤਾ ਹੈਗਾ। ਮਾਸਕੋ ਨੇ ਇਹ ਕਿਹਾ ਵੀ ਅਸੀਂ ਯੂਕਰੇਨ ਦਾ ਇੱਕ ਡਰੋਨ ਜੋ ਸੀ ਉਸ ਨੂੰ ਸਿੱਟ ਲਿਆ ਆ। ਰਸ਼ੀਆ ਦੀ ਡਿਫੈਂਸ ਮਿਨਿਸਟਰ ਵੱਲੋਂ ਇਹ ਸਟੇਟਮੈਂਟ ਆਈ ਆ। ਇਦਾਂ ਦਾ ਅਟੈਕ ਕਹਿੰਦੇ ਵੀ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਵੀ ਕੀਤਾ ਗਿਆ ਸੀ। ਓਵਰਨਾਈਟ ਡਰੋਨ ਅਟੈਕ ਓਡੀਸ਼ਾ ਦੇ ਵਿੱਚ ਲਗਭਗ 4 ਘੰਟੇ ਚੱਲਦੇ ਰਹੇ ਹੈਗੇ ਆ। ਯੂਕਰੇਨੀਅਨ ਨੇ ਜੋ ਕ੍ਰੀਮੀਆ ਦੇ ਵਿੱਚ ਇੱਕ ਐਮੂਨੀਸ਼ਨ ਡਿਪੋ ਆ ਉਸ ਦੇ ਉੱਤੇ ਵੀ ਅਟੈਕ ਕੀਤਾ ਆ ਡਰੋਨਸ ਦੇ ਨਾਲ ਪੂਰੀ ਰਾਤ। ਉੱਥੇ ਦਾ ਜੋ ਰਸ਼ੀਅਨ ਬੈਕਡ ਹੈਡ ਪੈਨਸੂਲਾ ਦਾ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਯੂਕਰੇਨ ਵਾਲੇ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਉੱਥੇ ਲੱਗੇ ਹੋਏ ਆ ਤੇ ਰਸ਼ੀਆ ਵਾਲੇ ਵੀ ਜੋ ਆ ਉਹ ਦੁਬਾਰਾ ਕੀ ਉਹਨਾਂ ਨੇ ਕਹਿੰਦੇ ਆਪਣਾ ਮਿਲਟਰੀ ਇੰਡਕਸ਼ਨ ਫॉर ਚਿਲਡਰਨ ਇਹ ਦੁਬਾਰਾ ਕੀ ਫੇਰ ਸ਼ੁਰੂ ਕਰਤਾ ਵੀ ਬੱਚਿਆਂ ਨੂੰ ਧੱਕੇ ਨਾਲ ਲਿਜਾਂਦੇ ਆ ਤੇ ਉਹਨਾਂ ਨੂੰ ਫਿਰ ਆਪਣੇ ਰਸ਼ੀਆ ਚ ਲਿਜਾ ਕੇ ਜੋ ਉਹਨਾਂ ਦਾ ਸਾਰਾ ਕੁਝ ਚੇਂਜ ਕਰਦੇ ਹੈਗੇ ਆ। ਯੂਕਰੇਨੀਅਨ ਪਾਇਲਟਸ ਨੇ ਆਲਰੇਡੀ F-16 ਫਾਈਟਿੰਗ ਫਾਲਕਨ 에ਅਰਕ੍ਰਾਫਟ ਉਸ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ F-16 ਦੀ। ਇਹ ਜੋ US 에ਅਰ ਫੋਰਸ ਨੇ ਟ੍ਰੇਨਿੰਗ ਦੇਣੀ ਆ ਤੇ ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਇਹ ਜੇ ਜਹਾਜ਼ ਆ ਉਹ ਦਿੱਤੇ ਗਏ ਆ। ਯੂਕਰੇਨੀਅਨ ਡਿਫੈਂਸ ਮਿਨਿਸਟਰੀ ਓਲੈਕਸੀ ਰੈਜ਼ਨੀਕੋਵ ਉਹਨਾਂ ਨੇ ਇਹ CNN ਨੂੰ ਦੱਸਿਆ ਹੈਗਾ ਆ। ਵਾਈਟ ਹਾਊਸ ਮਈ ਮਹੀਨੇ ਦੇ ਵਿੱਚ ਐਗਰੀ ਕੀਤਾ ਸੀ ਵੀ ਅਸੀਂ ਯੂਕਰੇਨ ਦੀ ਜੋ ਰਾਜਧਾਨੀ ਕੀਵ ਆ ਉਹਨਾਂ ਦੀ ਪੂਰੀ ਤਰ੍ਹਾਂ ਸਪੋਰਟ ਕਰਦੇ ਰਹਾਂਗੇ। ਇਹ ਆਪਾਂ ਦੇਖਿਆ ਹੀ ਹੈਗਾ ਆ। ਤੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵੈਸਟਰਨ ਪਾਰਟਨਰਸ ਨੂੰ ਜੋ ਬਲੈਕ ਸੀ ਦੀ ਗ੍ਰੇਨ ਡੀਲ ਸੀ ਉਹਦੇ ਫੇਲ ਹੋਣ ਦਾ ਕਾਰਨ ਦੱਸਿਆ ਆ। ਤਾਂ ਉਹਨਾਂ ਨੇ ਇਹ ਵੀ ਕਿਹਾ ਇਹਦੇ ਨਾਲ ਗਲੋਬਲ ਫੂਡ ਇਨਸਿਕਿਉਰਿਟੀ ਆ, ਜਦ ਕਿ ਜੋ ਵੈਸਟਰਨ ਸਰਕਾਰਾਂ ਆ ਉਹ ਇਹ ਕਹਿ ਰਹੀਆਂ ਵੀ ਜੋ ਡੀਲ ਹੋਈ ਸੀ ਬਲੈਕ ਸੀ ਗ੍ਰੇਨ ਡੀਲ ਜਿਹਦੇ ਵਿੱਚ ਯੂਕਰੇਨ ਵਾਲੇ ਆਪਣਾ ਜੋ ਕਣਕ ਹੈਗੀ ਆ ਉਸ ਨੂੰ ਪੂਰੀ ਦੁਨੀਆ 'ਚ ਪਹੁੰਚਾ ਸਕਦੇ ਸੀ, ਉਹਦਾ ਸਮਾਂ ਸਮਾਪਤ ਹੋ ਗਿਆ ਸੀ। ਪਰ ਰਸ਼ੀਆ ਵਾਲਿਆਂ ਨੇ ਉਸ ਡੀਲ ਨੂੰ ਐਕਸਟੈਂਡ ਨਹੀਂ ਕੀਤਾ ਵੀ ਸਾਡੇ ਤੇ ਯੂਕਰੇਨ ਵਾਲੇ ਅਟੈਕ ਕਰ ਰਹੇ, ਜਦ ਕਿ ਰਸ਼ੀਆ ਵਾਲਿਆਂ ਨੇ ਯੂਕਰੇਨ ਪੂਰੀ ਤਰ੍ਹਾਂ ਤਬਾਹ ਕੀਤਾ ਹੋਇਆ ਹੈਗਾ। ਪਰ ਜੋ ਬਲੇਮ ਇੱਕ ਦੂਜੇ ਤੇ ਲਾ ਰਹੇ ਆ ਤੇ ਉੱਥੋਂ ਜਿਹੜਾ ਆ ਹੁਣ ਗ੍ਰੇਨ ਉਸ ਨੂੰ ਜੋ ਕਣਕ ਹੈਗੀ ਆ ਲੰਘਣ ਨਹੀਂ ਦੇ ਰਹੇ ਹੈਗੇ। ਜੋ ਡਾਟਾ ਪਬਲਿਸ਼ ਹੋਇਆ ਜਿਹਦੇ ਮੁਤਾਬਕ ਯੂਨਾਈਟਿਡ ਨੇਸ਼ਨ ਦਾ 44% ਐਕਸਪੋਰਟ ਉਸ ਜਿਹੜੀ ਡੀਲ ਸੀ ਪਹਿਲਾਂ ਉਹਦੇ ਤਹਿਤ ਉਹਨਾਂ ਮੁਲਕਾਂ ਨੂੰ ਗਈ ਹੈਗੀ ਆ
ਜੋ ਵਰਲਡ ਬੈਂਕ ਨੇ ਦੱਸਿਆ ਹੈਗਾ ਆ ਹਾਈ ਇਨਕਮ ਮੁਲਕ ਹੈਗੇ 37% ਅਪਰ ਮਿਡਲ ਕਲਾਸ ਇਨਕਮ ਕੰਟਰੀਜ਼ ਨੂੰ ਗਈ ਆ ਤੇ ਰਿਮੇਨਿੰਗ 20% ਲੋਅਰ ਮਿਡਲ ਕਲਾਸ ਤੇ ਲੋ ਇਨਕਮ ਕੰਟਰੀਜ਼ ਨੂੰ ਗਈ ਹੈਗੀ ਆ। ਪੁਟਿਨ ਤੇ ਬੈਲਾਰੂਸੀਅਨ ਲੀਡਰ ਅਲੈਗਜ਼ੈਂਡਰ ਲੂਕਾਸ਼ੈਂਕੋ ਇਹ ਦੋਨੋਂ ਸੇਂਟ ਪੀਟਰਬਰਗ ਦੇ ਵਿੱਚ ਮਿਲੇ ਹੈਗੇ ਆ ਵੀ ਕਿਸ ਤਰ੍ਹਾਂ ਜੋ ਜੰਗ ਚੱਲ ਰਹੀ ਆ ਉਸ ਨੂੰ ਠੱਲ ਪਾਈ ਜਾ ਸਕੇ। ਸੋ ਹਜੇ ਵੀ ਜੋ ਲੜਾਈ ਆ ਉਹ ਪੂਰੇ ਮੁਲਕਾਂ ਦੇ ਨਾਲ ਚੱਲ ਰਹੀ ਹੈਗੀ ਆ। ਰਸ਼ੀਆ ਵਾਲੇ ਇਸ ਗੱਲੋਂ ਔਖੇ ਆ ਵੀ 123 ਮੁਲਕਾਂ ਦੇ ਵਿੱਚ ਜਿਹੜੇ ਬੰਬ ਬੈਨ ਕੀਤੇ ਗਏ ਸੀ ਨਾਟੋ ਵੱਲੋਂ ਵੀ ਤੇ ਪਰ ਹੁਣ ਯੂਐਸ ਨੇ ਉਦਾਂ ਦੇ ਜਿਹੜੇ ਬੰਬ ਆ ਉਹ ਯੂਕਰੇਨ ਵਾਲਿਆਂ ਨੂੰ ਦੇ ਦਿੱਤੇ ਉਹ ਰਸ਼ੀਆ ਦੇ ਅਗੇਂਸਟ ਵਰਤ ਸਕਣ। ਸੋ ਇਹ ਉਹ ਕਹਿੰਦੇ ਆ ਵੀ ਇਹ ਟੋਟਲੀ ਰੋਂਗ ਹੈਗਾ। ਜੀ